अस्सलाम वालेकुम वरहमतुल्लाह। मैं डॉक्टर इलियास पंजाबी चैनल वाला मैं खड़ा वा पोलैक ते ये पोलैक केयर वाली जो पोल है पिछे पिंड केयर वाली है रस्ता सीधा अगे जाता कोटली अमीर अली और ये अमीर अली कोटली अमीर अली तो आड़े नूं हुंदा मेन रोड जीडी रोड जो लाहौर रोड है उधर चला जाता है। ऐक के बारे बहुत ज़्यादा लोगों ने वीडियो बनाई ने कि ऐक फुल हो गई, ऐक बाहर निकल आई, ऐक इस तरह हो गया, ऐक उस तरह हो गया। अज मैं तुहानूं मुकम्मल तौर पर अपडेट करांगा कि ऐक की सूरत हाल है, नाला ऐक जो सियालकोट सिटी के अंदरों गुजरता है उसकी की सूरत हाल है, मैं उस बारे मुकम्मल तौर पर तुहानूं अपडेट करांगा। ਇਹ ਵੇ ਨਾਲਾ ਐਕ ਜਿਹੜਾ ਸਿਆਲਕੋਟ ਸਿਟੀ ਦੇ ਵਿੱਚ ਹੁੰਦਾ ਹੈ ਤੇ ਐਕ ਦੀ ਸੂਰਤ ਹਾਲ ਇਹ ਵੇ ਕਿ ਐਕ ਇਸ ਟਾਈਮ ਤਕਰੀਬਨ ਕੋਈ 20 ਫੁੱਟ ਥੱਲੇ ਵੇ। ਅਗਰ ਮੈਂ ਤੁਹਾਨੂੰ ਵਿਖਾ ਸਕਾਂ ਤੇ ਮੈਂ ਪੁਲ ਦੇ ਉੱਤੇ ਖਲੋਤਾ ਵਾਂ ਤੇ ਤੁਸੀਂ ਚੈੱਕ ਕਰ ਲਓ, ਠੀਕ ਹੈ ਜੀ। ਇਹ ਤਕਰੀਬਨ ਇਸ ਟਾਈਮ 20 ਫੁੱਟ ਥੱਲੇ ਵੇ, ਪਾਣੀ ਚੱਲਦਾ ਪਿਆ ਕਿਨਾਰਿਆਂ ਤੋਂ। ਸਿਆਲਕੋਟ ਸਿਟੀ ਦੇ ਅੰਦਰ ਐਕ ਜਿਹੜੀ ਏ ਇਹ ਕਿਉਂ ਫੁੱਲ ਨਜ਼ਰ ਆਉਂਦੀ ਏ, ਕੀ ਉਹਦੀ ਵਜ੍ਹਾ ਕੀ ਏ? ਉਹਦੀ ਸਰ ਵਜ੍ਹਾ ਇਹ ਵੇ ਕਿ ਲੋਕਾਂ ਨੇ ਐਕ ਦੀ ਜ਼ਮੀਨ ਦੇ ਉੱਤੇ ਕੀਤਾ ਕਬਜ਼ਾ। ਇਹ ਐਕ ਇੱਥੋਂ ਇਸ ਟਾਈਮ ਤਕਰੀਬਨ ਮੇਰਾ 100 ਫੁੱਟ ਤੋਂ ਵੀ ਜ਼ਿਆਦਾ ਚੌੜੀ ਏ। ਮੈਂ ਹੁਣ ਥੱਲੇ ਆ ਗਿਆ ਵਾਂ, ਇਹ ਤੁਹਾਨੂੰ ਮੈਂ ਵਿਖਾਉਣਾ ਵਾ ਜਨਾਬ ਐਕ ਦਾ ਕੀ ਸੀਨ ਏ, ਠੀਕ ਹੈ ਜੀ। ਉਹ ਪਿੱਛੇ ਪੁਲ ਨਜ਼ਰ ਆ ਰਿਹਾ ਤੇ ਕੋਈ ਐਸਾ ਸਿਸਟਮ ਨਹੀਂ ਕਿ ਮੈਂ ਤੁਹਾਨੂੰ ਪੁਲ ਡਾਇਰੈਕਟ ਵਿਖਾ ਸਕਾਂ, ਲੇਕਿਨ ਕਮੋ ਬੇਸ਼ ਜਿਹੜਾ ਨਾ 20-25 ਫੁੱਟ ਪਾਣੀ ਥੱਲੇ ਚੱਲਣ ਡਿਆ ਪਿਆ। ਇਹ ਇਲਾਕਾ ਚੂੰਕਿ ਸਿਟੀ ਚੋਂ ਬਾਹਰ ਹੈ ਔਰ ਇੱਥੇ ਲੋਕਾਂ ਨੇ ਹਾਲੇ ਕਬਜ਼ੇ ਕੋਈ ਨਹੀਂ ਕੀਤੇ, ਇਸ ਵਾਸਤੇ ਐਕ ਇੱਥੋਂ ਤਕਰੀਬਨ 100 ਫੁੱਟ ਤੋਂ ਵੀ ਜ਼ਿਆਦਾ ਚੌੜੀ ਹੈ। ਮੈਂ ਤੁਹਾਨੂੰ ਹਰ ਪਾਸੋਂ ਐਕ ਦਾ ਵਿਊ ਵਿਖਾ ਸਕਦਾ ਵਾਂ, ਠੀਕ ਹੈ ਜੀ। ਇਹ ਚੈੱਕ ਕਰ ਲਓ, ਇਹ ਵੇਖੋ ਥੱਲੇ ਗਹਿਰਾਈ ਕਿੰਨੀ ਹੈ। ਮੇਰਾ ਖਿਆਲ ਹੈ ਇਹ 20 ਫੁੱਟ ਤੋਂ ਵੀ ਜ਼ਿਆਦਾ ਹੈ, ਤਕਰੀਬਨ 30 ਫੁੱਟ ਦੇ ਕਰੀਬ ਗਹਿਰਾਈ ਹੈ। ਅਸੀਂ ਥੱਲੇ ਜਾਵਾਂਗੇ ਤੇ ਫਿਰ ਅਸੀਂ ਪਾਣੀ ਦੇ ਕੋਲ ਪਹੁੰਚਾਂਗੇ। ਤੇ ਜਿਹੜੀ ਅਸਲ ਗੱਲ ਹੈ ਉਹ ਲੋਕ ਨਹੀਂ ਦੱਸਦੇ। ਲੋਕਾਂ ਨੇ ਐਕ ਦੀ ਜ਼ਮੀਨ ਦੇ ਉੱਤੇ, ਐਕ ਦੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੈ ਔਰ ਜਿਨ੍ਹਾਂ ਲੋਕਾਂ ਦੀ ਮਰਜ਼ੀ ਨਾਲ ਉਹਨਾਂ ਕਬਜ਼ਾ ਕੀਤਾ ਹੈ ਇਹ ਵੀ ਸਾਰੇ ਲੋਕਾਂ ਨੂੰ ਪਤਾ ਹੈ, ਲੇਕਿਨ ਲੋਕ ਡਰਦੇ ਨਾਂ ਨਹੀਂ ਲੈਂਦੇ। ਇਹ ਐਕ ਦੇ ਕਿਨਾਰੇ ਇੱਕ ਕੱਚਾ ਜਿਹਾ ਰਸਤਾ ਹੁੰਦਾ ਜਿਹੜਾ ਇੱਥੋਂ ਉਤਰ ਕੇ ਤੇ ਇਹ ਡੇਰਿਆਂ ਦੇ ਵਿੱਚੋਂ ਦੀ ਲੰਘ ਕੇ ਮੁਗਲਾਂ ਵਾਲੀ ਨੂੰ ਜਾਂਦਾ ਹੈ, ਠੀਕ ਹੈ ਜੀ। ਔਰ ਤੁਸੀਂ ਰਸਤੇ ਦੀ ਪੋਜੀਸ਼ਨ ਵੇਖ ਲਵੋ। ਅੱਜ 26 ਜੁਲਾਈ ਹੈ, ਕੱਲ लगातार बारिश हुई है लेकिन इसके बावजूद पैलियां दे विच पानी शानी कोई नहीं है बिल्कुल। यह जनाब ऐक दा व्यू है जिहड़ी सियालकोट तो निकल के ते संभड़ियाल दी तरफ जा रही है। तुसी दूर तक वेख लो कितने कोई तुगयानी नहीं, बड़ी शांति दे नाल पानी जा रहा है। और यह थले चेक करो, यह तकरीबन को 25 फुट पानी थले वे जनाब, ठीक है। अगर वो तुसी दीवार वेख सकते हो, मैं इस टाइम पुल ते खड़ा वा। गल उही जिहड़ी मैं तुहानूं दसी है ना कि सियालकोट के अंदर 30 फुट ऐक दा नाला रह गया। कब्जा ग्रुपां ने उहदे उत्ते कब्जा करके डेरे शेरे बनाए ने, मझां मुझां बनन वास्ते अपने डेरे बनाए ने, कई लोगों ने मकान तक बना लए ने और उहदा हर मिली भगत दे नाल ही कब्जे होए ने। होर माड़ा बंदा कब्जा किस तरह कर सकदा है, तो तुहानूं पता ही है। ऐक दी जमीन अपने तसरफ विच लिआउण दी वजह दे नाल ऐक सिटी सियालकोट के अंदरों तंग हो गई है। हुण लोग एवं पे वावेला करते हैं, रौला पाते हैं। यह मैं जनाब थले उतर आया वहाँ और तुहानूं मैं ऐक का व्यू विखा रहा। ऐक बिल्कुल शांत चल रही है, किसी किस्म की कोई सैलाबी कैफियत नहीं। मैं तुहानूं इहदे आले दुआले जिहड़ियां पैलियां ने उन्हां दी सूरत हाल भी विखा देना वा। ਜਿਹੜੇ ਤੇ ਸਿਆਣੇ ਲੋਕ ਨੇ ਉਹ ਬਾਰਿਸ਼ੀ ਪਾਣੀ ਤੋਂ ਫਾਇਦਾ ਉਠਾਉਂਦੇ ਨੇ, ਉਹਨੂੰ ਕਾਬੂ ਕਰ ਦਿੰਦੇ, ਫੌਰੀ ਤੌਰ ਤੇ ਮੂੰਜੀ ਲਾਣੀ ਸ਼ੁਰੂ ਕਰ ਦਿੰਦੇ ਨੇ। ਤੇ ਜਿਹੜੇ ਬੇਵਕੂਫ ਤੇ ਪਾਗਲ ਨੇ ਉਹ ਵਾਵੇਲਾ ਪੇ ਕਰਦੇ ਨੇ, ਐਕ ਨਿਕਲ ਆਈ, ਸਲਾਬ ਆ ਗਿਆ, ਫੜ ਲਓ, ਰੁੜ ਗਏ, ਮਰ ਗਏ, ਬਚਾ ਲਓ। ਐਕ ਵਿੱਚ ਉਹਨਾਂ ਪਾਈਪ ਸੁੱਟ ਕੇ ਨਾਲ ਲਾ ਕੇ ਇੰਜਣ ਜਾਂ ਕੋਈ ਜਨਰੇਟਰ ਚਲਾ ਕੇ ਤੇ ਜਨਾਬ ਇਹਨਾਂ ਪੈਲੀਆਂ ਤੱਕ ਪਾਣੀ ਪਹੁੰਚਾ ਲਿਆ। ਇਸ ਤੋਂ ਅੱਗੇ ਉਹ ਤੁਸੀਂ ਪੈਲੀ ਵੇਖ ਸਕਦੇ ਹੋ, ਬਿਲਕੁਲ ਉਹਦੇ 'ਚ ਕਤਰਾ ਪਾਣੀ ਨਹੀਂ ਖੜਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ ਜਿਹੜੇ ਤੇ ਸਿਆਣੇ ਲੋਕ ਨੇ ਨਾ ਉਹ ਕੁਦਰਤੀ ਵਸਾਇਲ ਤੋਂ ਫਾਇਦਾ ਉਠਾਉਂਦੇ ਨੇ। ਬਾਰਿਸ਼ ਹੋਈ ਹੈ ਤੇ ਇਹ ਜਣੇ ਨੇ ਕੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਇਸੇ ਪਾਣੀ ਤੋਂ ਫਾਇਦਾ ਉਠਾਏਗਾ ਔਰ ਆਪਣੀ ਮੂੰਜੀ ਬੀਜ ਲੇਗਾ। ਮੂੰਜੀ ਦਾ ਮੌਸਮ ਹੈ, ਮੂੰਜੀਆਂ ਧੜਾ ਧੜ ਲੱਗ ਰਹੀਆਂ ਨੇ। ਕਈਆਂ ਲੋਕਾਂ ਨੇ ਲਾ ਲਈ ਹੈ ਤੇ ਕਈ ਹਾਲੇ ਇੰਤਜ਼ਾਰ ਕਰਦੇ ਸਨ ਕਿ ਬਾਰਿਸ਼ ਪਏਗੀ ਤਾਂ ਮੂੰਜੀ ਲਾਵਾਂਗੇ। ਤੇ ਆ ਚੈੱਕ ਕਰ ਲਓ, ਇਹਨੇ ਵੀ ਬਾਰਿਸ਼ੀ ਪਾਣੀ ਇਕੱਠਾ ਕਰਕੇ ਤੇ ਜਨਾਬ ਮੂੰਜੀ ਲਾਉਣ ਦਾ ਸਰਬੰਧ ਕਰ ਲਿਆ ਜੇ। ਤੇ ਜਿਹੜੇ ਪਾਗਲ ਨੇ, ਬੇਵਕੂਫ ਨੇ, ਉਹ ਐਵੇਂ ਪੇ ਰੌਲਾ ਪਾਉਂਦੇ ਨੇ ਕਿ ਪਾਣੀ ਆ ਗਿਆ, ਪਾਣੀ ਰੋੜ ਗਿਆ। ਇੱਥੇ ਕਿਸੇ ਕਿਸਮ ਦੀ ਕੋਈ ਸੈਲਾਬੀ ਕੈਫੀਅਤ ਨਹੀਂ ਜੇ, ਕੋਈ ਸੈਲਾਬੀ ਸੂਰਤ ਹਾਲ ਨਹੀਂ, ਨਾ ਕਿਤੇ ਕੋਈ ਫਲੱਡ ਆਇਆ, ਨਾ ਕਿਤੇ ਕੋਈ ਐਕ ਨਿਕਲੀ ਹੈ। ਜਿਹੜੀ ਗੱਲ ਤੁਹਾਨੂੰ ਮੈਂ ਪਹਿਲਾਂ ਦੱਸੀ ਸੀ ਕਿ ਲੋਕਾਂ ਨੇ ਐਕ ਦੇ
ਐਕ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੈ, ਆਪਣੇ ਮਕਾਨ ਬਣਾਏ ਨੇ, ਮੱਝਾਂ ਲਈ ਡੇਰੇ ਬਣਾਏ ਨੇ, ਬਹਿਣ ਖਲੋਣ ਲਈ ਡੇਰੇ ਬਣਾਏ ਨੇ, ਔਰ ਐਕ ਨੂੰ ਕਰ ਛੜਿਆ ਤੰਗ। ਤੇ ਜ਼ਾਹਰ ਹੈ ਜਦੋਂ ਪਾਣੀ ਦਾ ਬਹਾਅ ਆਏਗਾ ਪੂਰੇ ਸ਼ਹਿਰ ਦਾ, ਆਲੇ ਦੁਆਲੇ ਦਾ, ਤੇ ਐਕ ਤੇ ਚੀਕਾਂ ਮਾਰੇਗੀ ਨਾ, ਲੇਕਿਨ ਉਹ ਸਾਰਾ ਸਿਟੀ ਦੇ ਅੰਦਰ ਹੀ ਹੈ। ਤੁਹਾਨੂੰ ਮੈਂ ਟੋਟਲ ਜਗ੍ਹਾ ਵਿਖਾ ਦਿੱਤੀ ਹੈ ਕਿ ਇੱਥੇ ਕਿਸੇ ਕਿਸਮ ਦੀ ਕੋਈ ਸੈਲਾਬੀ ਸੂਰਤ ਹਾਲ ਨਹੀਂ। ਇਹ ਜਨਾਬ ਸੜਕ ਹੈ, ਇਹ ਕੇਅਰ ਵਾਲੀ ਤੋਂ ਜਾਂਦੀ ਹੈ ਸਿੱਧੀ ਕੋਟਲੀ ਅਮੀਰ ਵਾਲੀ, ਉਹਦੇ 'ਚੋਂ ਹੁੰਦੀ ਆਡਾ, ਆਡੇ ਤੋਂ ਅੱਗੇ ਜਨਾਬ ਇਹ ਹਪੂਗੜਾ ਚਲੀ ਜਾਂਦੀ ਹੈ। ਹਪੂਗੜਾ ਜਿਹਦਾ ਅੱਜ ਕੱਲ੍ਹ ਬੜਾ ਰੌਲਾ, ਜਿੱਥੇ ਰਿੰਗ ਰੋਡ ਮਨਜ਼ੂਰ ਹੋਇਆ ਹੈ, ਲੇਕਿਨ ਲੋਕ ਇhtਜਾਜ ਕਰ ਰਹੇ ਨੇ। ਇਜਾਜ਼ਤ ਦਿਓ, ਅੱਲਾ ਹਾਫਿਜ਼।